प्रोग्राम में तुहाडा फिर दोबारा तुहाडा स्वागत है। हाँ जी डॉक्टर साहब, साडा अगला मैसेज बर्मिंघम इंग्लैंड तो बीबी हरशरण कौर सिद्धू जी का है। इन्हां नूं प्रोग्राम सच्चो सच बहुत चंगा लगता है। इन्हां नूं खुशी है कि असीं जदों भी कदी कुर्बानियां दी गल करदे हां तां सिंह सिंघणियां जां वीर भैणां जरूर कहंदे हां। इन्हां नूं शिकायत है कि सिख संस्थावां होण जां गुरुद्वारा कमेटियां होण, सिख बीबियां नूं खुंजे ही ला के रखिया जांदा है। जे कोई अपना हक जताए तो उसनूं बड़बोली जां हंकारी औरत कह के दुरकारिया जाता है। इन्हां दा सवाल है कि कदी साडे सिख वीर गुरु आशे अनुसार बीबियां नूं बराबरी दा हक समाजिक ते सियासी दायरे विच भी प्रदान करनगे? शुभकामनावां सहित। जी डॉक्टर साहब, ਅਸੀਂ ਸਭ ਤੋਂ ਪਹਿਲਾਂ ਭੈਣ ਜੀ ਹਰਸ਼ਰਨ ਕੌਰ ਸਿੱਧੂ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਸਾਨੂੰ ਬਰਮਿੰਘਮ UK ਤੋਂ ਲਿਖਿਆ ਜੀ। ਔਰ ਜਿਹੜੀ ਗੱਲ ਉਹਨਾਂ ਨੇ ਕਹੀ, ਪਹਿਲਾਂ ਤਾਂ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਕਿ ਵੀ ਅਸੀਂ ਜਦੋਂ ਵੀ ਸਿੰਘ ਕਹਿੰਦੇ ਆ ਨਾਲ ਸਿੰਘਣੀਆਂ ਵੀ ਕਹਿੰਦੇ ਆ, ਵੀਰ ਦੇ ਨਾਲ ਭੈਣਾਂ ਵੀ ਕਹਿੰਦੇ। ਦੇਖੋ ਇਹ ਕੋਈ ਅਸੀਂ ਆਸਾਨ ਨਹੀਂ ਕਰਦੇ ਜੀ ਜੀ। ਔਰ ਇਹ ਸਾਡੀ ਇਤਿਹਾਸ ਦੀ ਯਾਦ ਵੀ ਹੈ। ਜੇ ਹੁਣ ਅਰਦਾਸ ਜਿਹੜੀ ਕਿ ਸਾਡੀ ਲਗਭਗ 5 ਸਦੀਆਂ 'ਚ ਮੁਕੰਮਲ ਹੁੰਦੀ ਹੈ, 5 ਸਾਢੇ 5 ਸਦੀਆਂ 'ਚ ਜੀ, ਉਹਨਾਂ 'ਚ ਜੇ ਕੁਰਬਾਨੀਆਂ ਦਾ ਜ਼ਿਕਰ ਹੈ ਤੇ ਉਹਦੇ 'ਚ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ, ਹੁਣ ਕੁਰਬਾਨੀ ਦੇ ਵਿੱਚ ਬਰਾਬਰ ਨੇ ਉਹ ਜੀ। ਔਰ ਇਸੇ ਤਰ੍ਹਾਂ ਜੇ ਅੰਮ੍ਰਿਤ ਦੀ ਦਾਤ ਹੈ ਤੇ ਸਿੰਘ ਅੰਮ੍ਰਿਤ ਛਕ ਕੇ ਸਿੰਘ ਬਣਦਾ ਹੈ, ਖਾਲਸਾ ਸਜਦਾ ਹੈ, ਬੀਬੀ ਅੰਮ੍ਰਿਤ ਛਕ ਕੇ ਕੌਰ ਬਣਦੀ ਹੈ, ਸਿੰਘਣੀ ਹੈ ਜੀ। ਸੋ ਕੋਈ ਵਖਰੇਵਾਂ ਤਾਂ ਨਹੀਂ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਧਾਰਮਿਕ ਮੁੱਦਿਆਂ ਤੋਂ ਦੇਖਦੇ ਹਾਂ ਤੇ ਹਰ ਚੀਜ਼ ਦੇ ਵਿੱਚ ਬਰਾਬਰੀ ਦੀ ਗੱਲ ਹੈ ਜੀ। ਕੋਈ ਕਿਤੇ ਵੀ ਇਹ ਪਾਰਟ ਨਹੀਂ ਹੈ ਸਾਡੇ ਧਾਰਮਿਕ ਸਿਧਾਂਤ। ਹਾਂ ਸਮਾਜ, ਔਰ ਇਹਦੇ 'ਚ ਇੱਕ ਗੱਲ ਮੈਂ ਜ਼ਰੂਰ ਕਹਾਂ ਕਿ ਵੀ ਕਈ ਵਾਰ ਅਸੀਂ ਕੁਛ ਤਬਦੀਲੀਆਂ ਬਹੁਤ ਤੀਬਰਤਾ ਦੇ ਨਾਲ ਚਾਹੁੰਦੇ, ਪਰ ਸਮਾਜ ਦੇ ਨਜ਼ਰੀਏ ਨੂੰ ਬਦਲਣਾ ਇੰਨਾ ਸੌਖਾ ਨਹੀਂ ਹੁੰਦਾ ਜੀ। ਬਿਲਕੁਲ। ਹੁਣ ਅੱਜ ਤੋਂ 30-40 ਸਾਲ ਪਹਿਲਾਂ ਤੱਕ ਵੀ ਮੁੰਡੇ ਤੇ ਕੁੜੀ ਜੰਮਣ ਦੇ ਉੱਤੇ, ਕੁੜੀ ਜੰਮਦਿਆਂ ਘਰ 'ਚ ਸੋਗ ਪਿਆ ਹੁੰਦਾ ਸੀ ਜੀ ਜੀ। ਪਰ ਜਿਉਂ-ਜਿਉਂ ਇਹ ਚੈਲੰਜ ਇਹਨੂੰ ਚੈਲੰਜ ਹੋਣਾ ਸ਼ੁਰੂ ਹੋਇਆ, ਕੁਝ ਥਾਵਾਂ ਤੇ ਕੁੜੀਆਂ ਦੀ ਲੋਹੜੀ ਮਨਾਉਣ ਦੀ ਗੱਲ ਤੁਰੀ ਜੀ, ਕੁਛ ਥਾਵਾਂ ਦੇ ਉੱਤੇ ਇਸ ਗੱਲ ਬਾਰੇ ਜਿਹੜੀ ਹੈ ਕੋਈ ਲੋਕ ਗਾਇਕੀ ਆਈ, ਪ੍ਰਚਾਰਕਾਂ ਨੇ ਗੱਲ ਸ਼ੁਰੂ ਕੀਤੀ ਜੀ। ਹੁਣ ਜੇ ਕੋਈ ਹੈ ਵੀ ਹੈ ਤੇ ਥੋੜਾ ਜਿਹਾ ਦਬਦੀ ਜਾ ਰਹੀ ਹੈ ਗੱਲ ਜੀ। ਹੁਣ ਕੁੜੀਆਂ ਦੀ ਰੈਕਗਨੀਸ਼ਨ ਜਿਹੜੀ ਹੈ ਪਰਿਵਾਰਾਂ 'ਚ ਦੂਸਰੇ 'ਚ ਜ਼ਿਆਦਾ ਹੋ ਰਹੀ। ਗੱਲ ਤਾਂ ਕਈ ਵਾਰੀ ਸਮਾਜਿਕ ਬੈਰੀਅਰ ਦਾ ਟੁੱਟਣਾ ਵੀ ਹੁੰਦਾ ਜੀ ਜੀ। ਇਸੇ ਤਰ੍ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਦੁਆਰਾ ਕਮੇਟੀਆਂ ਹੋਣ, ਸਿੱਖ ਸੰਸਥਾਵਾਂ ਹੋਣ, ਅਸੀਂ ਬਹੁਤ ਹੱਦ ਤੱਕ ਮਰਦ ਪ੍ਰਧਾਨ ਹੁੰਦੇ ਹਾਂ, ਸਾਡੀਆਂ ਡਿਸਕਸ਼ਨਸ 'ਚ ਵੀ ਉਹਨਾਂ ਦਾ ਥਾਂ ਨਹੀਂ ਹੁੰਦੀ। ਪਰ ਚਲੋ ਭਾਵੇਂ ਸ਼੍ਰੋਮਣੀ ਕਮੇਟੀ ਤੋਂ ਕਾਨੂੰਨ ਦੇ ਥੱਲੇ ਹੀ ਸ਼ੁਰੂ ਹੋਇਆ, ਜਦੋਂ ਕਿ ਇੱਕ ਇਹ ਕਲੌਜ਼ ਆ ਗਿਆ ਕਿ ਵੀ ਇੰਨੀਆਂ ਸੀਟਾਂ ਬੀਬੀਆਂ ਲਈ ਰਿਜ਼ਰਵ ਨੇ। ਹੁਣ ਸ਼੍ਰੋਮਣੀ ਕਮੇਟੀ ਦੇ ਵਿੱਚ ਬੀਬੀਆਂ ਦੀ ਰਿਜ਼ਰਵੇਸ਼ਨ ਹੈ, ਇਸ ਲਈ ਉਹਨੇ ਅੱਖ ਨੇ ਚੁਣ ਕੇ ਆਉਣਾ ਹੀ ਹੈ, ਭਾਵੇਂ ਉਹਨਾਂ ਨੂੰ ਅਜੇ ਕੋਈ ਮੋਹਰੀ ਰੋਲ ਨਹੀਂ ਮਿਲਦਾ ਹੈ। ਪਰ ਇੱਕ ਭਾਵੇਂ ਬਾਅਦ ਦੇ ਵਿੱਚ ਉਹ ਡਿਸਕ੍ਰੈਡਿਟ ਵੀ ਹੋਈ, ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਰਹੀ। ਸੋ ਇਹ ਵੀ ਇੱਕ ਤਬਦੀਲੀ ਸੀ ਜੇ ਅਸੀਂ ਹਿਸਟਰੀ ਵਾਈਜ਼ ਉਹਨੂੰ ਦੇਖੀਏ। ਇਸੇ ਤਰ੍ਹਾਂ ਬਾਹਰਲੇ ਗੁਰਦੁਆਰਾ ਸਾਹਿਬਾਨ 'ਚ ਵੀ ਕੁਛ ਥਾਵਾਂ ਤੇ ਮੈਨੂੰ ਇਹ ਦੇਖਣ 'ਚ ਆਉਂਦਾ ਜਿੱਥੇ ਬੀਬੀਆਂ ਸਟੇਜ ਹੈਂਡਲ ਕਰਦੀਆਂ ਜੀ, ਕਮੇਟੀ ਦੇ ਵਿੱਚ ਹਿੱਸਾ ਲੈਂਦੀਆਂ। ਐਜੂਕੇਸ਼ਨ 'ਚ ਖਾਸ ਤੌਰ 'ਤੇ ਜਿਵੇਂ ਧਾਰਮਿਕ ਸਕੂਲ ਲੱਗਦੇ ਨੇ ਉਹਨਾਂ ਦੇ ਵਿੱਚ ਵਲੰਟੀਅਰ ਟੀਚਰਸ ਦਾ ਰੋਲ ਹੈ ਸੋ। ਲੇਕਿਨ ਉਵੇਂ ਨਹੀਂ ਹੈ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਸਮਾਜਿਕ ਤੌਰ ਦੇ ਉੱਤੇ ਜਿਹੜਾ ਉਹਨਾਂ ਨੇ ਪੁੱਛਿਆ ਕਿ ਵੀ ਇਹ ਕਿਤੇ ਬਦਲੇਗਾ। ਦੇਖੋ ਜਿਹੜੀਆਂ ਸਮਾਜਿਕ ਔਰ ਕਲਚਰਲ ਤਬਦੀਲੀਆਂ ਹੁੰਦੀਆਂ ਬਹੁਤ ਸਲੋ ਹੁੰਦੀਆਂ, ਪਰ ਉਹ ਚੈਲੰਜ ਕਰਨਾ ਪੈਂਦਾ। ਕੁਛ ਨਾ ਕੁਛ ਜਿਹੜੇ ਨੇ ਜਦੋਂ ਉਹਨੂੰ ਚੈਲੰਜ ਕਰਦੇ ਨੇ ਸਿਸਟਮ ਨੂੰ, ਜੇ ਅਸੀਂ ਕਹੀਏ ਵੀ ਆਪੇ ਬਦਲ ਜਾਏਗਾ, ਆਪੇ ਨਹੀਂ ਬਦਲਦਾ ਹੈ ਜੀ ਜੀ। ਕਾਨੂੰਨ ਬਣਦੇ ਨੇ ਚੈਲੰਜ ਹੋਣ ਦੇ ਨਾਲ। ਕਿੰਨਾ ਅਰਸਾ ਪਹਿਲਾਂ ਤੱਕ ਜਿਹੜਾ ਔਰਤਾਂ ਦੇ ਨਾਂ ਪ੍ਰੋਪਰਟੀ ਨਹੀਂ ਸੀ ਹੋ ਸਕਦੀ, ਜਾਇਦਾਦ ਦਾ ਹੱਕ ਨਹੀਂ ਸੀ। ਮੁੰਡੇ ਨੂੰ ਇਸ ਲਈ ਲੋਕ ਲੱਭਦੇ ਸੀ ਕਿਉਂਕਿ ਜੇ ਮੇਲ ਮੈਂਬਰ ਨਹੀਂ ਸੀ ਹੁੰਦਾ ਤੇ ਪ੍ਰੋਪਰਟੀ ਸਰਕਾਰ ਲੈ ਜਾਂਦੀ ਸੀ ਜਾਂ ਸ਼ਰੀਕਾਂ ਕੋਲ ਚਲੀ ਜਾਂਦੀ ਸੀ ਜੀ ਜੀ। ਫਿਰ ਉਹਨਾਂ ਨੂੰ ਜਾਇਦਾਦ ਦਾ ਹੱਕ ਮਿਲਿਆ, ਬਰਾਬਰੀ ਦੀ ਗੱਲ ਹੋਣੀ ਸ਼ੁਰੂ ਹੋਈ। ਫਿਰ ਇੱਕ ਸਟੇਜ ਇਹ ਸੀ ਕਿ ਅੱਖਾਂ ਬੰਦ ਕਰਕੇ ਮਾਪਿਓ ਐਂ ਹੀ ਕੁੜੀ ਨੂੰ ਮੰਗ ਦਿੰਦੇ ਸੀ, ਕਿਤੇ ਵਿਆਹ ਦਿੰਦੇ ਸੀ ਜਿਵੇਂ ਗਾਂ ਜਾਂ ਮੱਝ ਦਾ ਸੰਗਲ ਫੜਾ ਦੇਈਦਾ ਜੀ ਜੀ। ਲੇਕਿਨ
ਹੌਲੀ 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 ਬੇਸ਼ੱਕ ਅੱਜ ਵੀ ਕਾਫੀ ਵੱਡਾ ਹਿੱਸਾ ਅਰੇਂਜਡ ਮੈਰਿਜਸ ਦਾ ਪਰ ਇੰਨੀ ਕੁ ਗੱਲ ਆ ਗਈ ਕਿ ਵੀ ਬੱਚੇ ਬੱਚੀ ਦੀ ਰਾਏ ਜ਼ਰੂਰ ਲੈ ਲਓ, ਪੁੱਛ ਲਓ ਜੀ, ਉਹ ਦੇਖਣ ਦਿਖਾਣ ਵੀ ਹੋ ਜਾਂਦਾ ਹੈ, ਥੋੜਾ ਬਹੁਤ ਹੋ ਗਿਆ ਵੀ ਨਹੀਂ ਦੇਖ ਲਓ ਜੀ ਵੀ ਬਰਾਬਰ ਦੀ ਵਿਦਿਆ ਹੋਏ, ਬਰਾਬਰ ਦਾ ਹਾਣ ਜੋੜ ਹੋਏ। ਸੋ ਮੈਂ ਇਹ ਸਮਝਦਾ ਵੀ ਇਹ ਗੱਲਾਂ ਅੱਜ ਤੋਂ 50-60 ਸਾਲ ਪਹਿਲਾਂ ਨਹੀਂ ਸੀ ਹੁੰਦਾ ਸੀ ਜੀ, ਬਜ਼ੁਰਗ ਆਪਣੀ ਜ਼ਬਾਨ ਦੇ ਆਏ ਜੀ, ਉਹ ਉਹਨਾਂ ਨੇ ਕਹਿ ਦਿੱਤਾ ਜੀ ਮੈਂ ਕਹਿ ਆਇਆ, ਹੁਣ ਜੋ ਮਰਜ਼ੀ ਕਰੋ ਇਹ ਹੋਏਗਾ ਹੀ। ਸੋ ਇਹ ਜਿਹੜੇ ਟ੍ਰੈਂਡ ਨੇ ਬਦਲ ਰਹੇ ਨੇ। ਸੋ ਕੁਦਰਤੀ ਤੌਰ ਤੇ ਮੈਂ ਸਮਝਦਾ ਵੀ ਇਹਦੇ 'ਚ ਬੀਬੀਆਂ ਨੂੰ ਵੀ ਇਹ ਯਤਨ ਕਰਨਾ ਚਾਹੀਦਾ ਕਿ ਉਹ ਇਸ ਸਾਰੀ ਤਬਦੀਲੀ ਦੇ ਲਈ ਆਪਣੀਆਂ ਬੱਚੀਆਂ ਨੂੰ ਤਿਆਰ ਕਰਨ। ਜਦੋਂ ਅਸੀਂ ਬੱਚੀਆਂ ਨੂੰ ਰੇਸ ਕਰਦੇ ਹਾਂ ਉਹਨਾਂ ਦੇ ਵਿੱਚ ਇਹ ਗੁਣ ਭਰੋ, ਉਹਨਾਂ ਦੇ ਵਿੱਚ ਕਰੇਜ ਭਰੋ ਕਿ ਵੀ ਜਿਹੜੀ ਗਲਤੀ ਆ ਉਹਨਾਂ ਨੇ ਚੈਲੰਜ ਕਰਨੀ ਹੈ ਸਿਸਟਮ ਨੂੰ ਉਹਨਾਂ ਨੇ, ਕਿਉਂਕਿ ਉਹਨਾਂ ਕੋਲ ਗੁਰਮਤ ਦਾ ਸਹਾਰਾ ਹੈ। ਜੇ ਤਾਂ ਧਾਰਮਿਕ ਤੌਰ ਦੇ ਉੱਤੇ ਨਾ ਬਰਾਬਰੀ ਹੋਏ ਫਿਰ ਇੱਕ ਵੱਖਰੀ ਗੱਲ ਹੈ। ਸੋ ਜੇ ਅਸੀਂ ਆਪਣੀਆਂ ਬੱਚੀਆਂ ਦੇ ਵਿੱਚ ਉਹ ਸਾਰੇ ਗੁਣ ਭਰਾਂਗੇ ਤੇ ਅਲਟੀਮੇਟਲੀ ਇੱਕ ਜਨਰੇਸ਼ਨ, 2 ਜਨਰੇਸ਼ਨ, ਹੌਲੀ 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 ਇਹ ਤਬਦੀਲੀ ਹੋਏਗੀ। ਕਿਉਂਕਿ ਗੁਰੂ ਸਾਹਿਬਾਨ ਨੇ ਇਹ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਤੇ 10ਵੇਂ ਪਾਤਸ਼ਾਹ ਨੇ ਕੌਰ ਸ਼ਹਿਜ਼ਾਦੀਆਂ ਕਹਿ ਕੇ 5 ਕਕਾਰੀ ਅੰਮ੍ਰਿਤ ਦੀ ਬਖਸ਼ਿਸ਼ ਦੇ ਨਾਲ ਕਿਰਪਾਨ ਦੇ ਕੇ ਉਹ ਅਬਲਾ ਦਾ ਕਨਸੈਪਟ ਤੋੜ ਦਿੱਤਾ ਜੀ। ਸੋ ਬਹੁਤ ਬਹੁਤ ਧੰਨਵਾਦ ਭੈਣ ਜੀ ਹਰਸ਼ਰਨ ਕੌਰ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 30 ਅਗਸਤ 2013 15 ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 30 ਅਗਸਤ 1845 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚੌਥੇ ਪੁੱਤਰ ਕੰਵਰ ਪਿਸ਼ੌਰਾ ਸਿੰਘ ਦਾ ਕਤਲ ਕੀਤਾ ਗਿਆ। ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦਾ ਹਾਲ ਦੇਖਦੇ ਹਾਂ ਤੇ ਉਹ ਫਰੈਟਰੀਸਾਈਡਲ ਅੰਗਰੇਜ਼ੀ 'ਚ ਕਹਿੰਦੇ ਨੇ, ਪੰਜਾਬੀ 'ਚ ਅਸੀਂ ਕਹਾਂਗੇ ਭਰਾ ਨੂੰ ਮਾਰਿਆ। ਉਸ ਤੋਂ ਪਹਿਲਾਂ ਖੜਕ ਸਿੰਘ ਦਾ ਕਤਲ ਹੋਇਆ, ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਦਾ, ਸ਼ੇਰ ਸਿੰਘ ਦਾ ਹੋਇਆ ਜੀ। ਫਿਰ ਇਹ ਜਿਹੜਾ ਪਿਸ਼ੌਰਾ ਸਿੰਘ ਦਾ ਹੋਇਆ, ਵਕਤ ਪਾ ਕੇ ਦੂਸਰੇ ਦਾ ਵੀ ਮੁਲਤਾਨਾ ਸਿੰਘ ਦਾ ਵੀ ਕਤਲ ਹੋਇਆ, ਕਸ਼ਮੀਰਾ ਸਿੰਘ ਵੀ ਕਤਲ ਹੋਇਆ। ਫਿਰ ਸਾਰੇ ਜਦੋਂ ਮਾਰੇ ਮੁਰੇ ਗਏ ਤੇ ਛੋਟਾ ਬੱਚਾ 5 ਸਾਲ ਦਾ ਦਲੀਪ ਸਿੰਘ ਗੱਦੀ ਤੇ ਬੈਠਾ। ਸੋ ਅੱਜ ਦੇ ਦਿਨ ਇਹ ਡੋਗਰਿਆਂ ਦੀ ਸਾਜ਼ਿਸ਼ ਸੀ। ਡੋਗਰੇ ਔਰ ਸੰਧਾ ਵਾਲੀਏ ਜਿਹੜੇ ਲਾਹੌਰ ਦਰਬਾਰ ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਇਹਨਾਂ ਨੇ ਇਹ ਕਾਰੇ ਕੀਤੇ ਜੀ। ਅੱਜ ਦੇ ਦਿਨ 1987 ਦੇ ਵਿੱਚ ਭਾਈ ਅਨੋਖ ਸਿੰਘ ਬੱਬਰ ਦੀ ਸ਼ਹੀਦੀ ਹੋਈ ਜੀ। ਜਦੋਂ ਵੀ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਐਕਸਪਲੇਨ ਕਰਦੇ ਕਿ ਕਿਵੇਂ ਉਹਨਾਂ ਦੇ ਪੁੱਤਰ ਨੂੰ ਮਾਰਿਆ ਗਿਆ, ਤੜਫਦਾ ਦਿਲ ਬਾਬਾ ਬੰਦਾ ਸਿੰਘ ਦੇ ਮੂੰਹ 'ਚ ਤੁੰਨਿਆ ਗਿਆ, ਫਰੂਖਸਰ ਦਾ ਜ਼ਮਾਨਾ ਸੀ ਜੀ। ਕਿਵੇਂ ਗਰਮ ਸਲਾਖਾਂ ਦੇ ਨਾਲ ਉਹਦੀਆਂ ਅੱਖਾਂ ਕੱਢੀਆਂ ਗਈਆਂ, ਫਿਰ ਬਾਂਹ ਵੱਢੀ ਗਈ, ਫਿਰ ਉਹ ਸਾਰਾ ਮਾਸ ਨੋਚਿਆ ਗਿਆ ਤੇ ਫਿਰ 4 ਟੁਕੜੇ ਕਰਕੇ ਉਸ ਨੂੰ ਸ਼ਹਿਰ ਦੇ ਦਰਵਾਜ਼ਿਆਂ ਤੇ ਲਟਕਾ ਦਿੱਤਾ ਗਿਆ ਜਾਂ ਇਸ ਤਰੀਕੇ ਨਾਲ ਉਹਨਾਂ ਦੇ ਸਰੀਰ ਨੂੰ ਬੇਅਦਬ ਕੀਤਾ ਗਿਆ ਜੀ। ਸੋ ਇਹ ਲੱਗਦਾ ਸੀ ਕਿ ਵੀ ਇਹ ਤਾਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ, ਮੁਗਲਾਂ ਦਾ ਇਸ ਕਿਸਮ ਦਾ ਰਾਜ ਸੀ, ਸਿਸਟਮ ਸੀ ਜੀ। ਭਾਈ ਅਨੋਖ ਸਿੰਘ ਬੱਬਰ ਦੀ ਸ਼ਹੀਦੀ ਵੀ ਆਲਮੋਸਟ ਇਸੇ ਲਾਈਨ ਦੇ ਉੱਤੇ ਹੋਈ ਜੀ। ਇਜ਼ਹਾਰ ਆਲਮ ਜਿਹੜਾ ਕਿ ਅੱਜ ਔਕਾਫ ਬੋਰਡ ਦਾ ਚੇਅਰਮੈਨ ਹੈ ਔਰ ਆਪਣੀ ਸ਼ਰਾਰਤ ਕਰ ਰਿਹਾ ਜੀ, ਉਹਦੀ ਘਰ ਵਾਲੀ ਨੂੰ ਬਾਦਲ ਨੇ ਟਿਕਟ ਦੇ ਕੇ ਮਲੇਰਕੋਟਲੇ ਤੋਂ MLA ਬਣਾਇਆ, ਪਾਰਲੀਮੈਂਟਰੀ ਸੈਕਟਰੀ ਵੀ ਹੈ ਔਰ ਵਜ਼ੀਰ ਦਾ ਉਹਨੂੰ ਰੁਤਬਾ ਦਿੱਤਾ ਹੋਇਆ। ਇਹ SSP ਸੀ। ਇਹਨੇ ਭਾਈ ਅਨੋਖ ਸਿੰਘ ਬੱਬਰ ਨੂੰ ਫੜਿਆ, ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ। ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਗਰਮ ਸਲਾਖਾਂ ਦੇ ਨਾਲ ਉਹਨਾਂ ਦੇ ਜਿਹੜੇ ਪੇਟ ਦੇ ਵਿੱਚੋਂ ਮਾਸ ਨੋਚਿਆ ਗਿਆ ਜੀ। ਔਰ ਉਹ ਅਖੀਰ ਵੇਲੇ ਤੱਕ ਜਦੋਂ ਇਹ ਟਾਰਚਰ 'ਚੋਂ ਵੀ ਲੰਘ ਰਹੇ ਸੀ, ਸਾਰਾ ਦਿਨ ਟਾਰਚਰ ਹੁੰਦਾ ਰਿਹਾ, ਸ਼ਾਮ ਹੋਈ ਤੇ ਉਹ ਧੀਮੀ ਆਵਾਜ਼ ਨਾਲ ਰਹਿ ਰਾਸਤਾ ਪਾਠ ਕਰਨ ਲੱਗ ਗਏ। ਉਹਨਾਂ ਦੇ ਅੱਖਾਂ ਨਿਕਲੀਆਂ ਹੋਈਆਂ ਨੇ, ਖੂਨ ਉਹਨਾਂ ਦੇ ਵਗ ਰਿਹਾ 4 ਚੁਫੇਰਿਓਂ, ਸਰੀਰ ਪੱਛਿਆ ਹੋਇਆ ਤੇ ਉਹਨਾਂ ਨੇ ਰਹਿ ਰਾਸ ਕਰਕੇ ਉਦੋਂ ਜੈਕਾਰਾ ਛੱਡਿਆ ਤੇ ਇਹਨੇ ਆਲਮ ਨੇ ਮੁੜ ਕੇ ਦੇਖਿਆ, ਉਹਨੇ ਕਿਹਾ ਇਹਦੀ ਜ਼ਬਾਨ ਚੱਲਦੀ ਹੈ, ਜ਼ਬਾਨ ਕੱਟ ਦਿਓ ਜੀ। ਉਹਨਾਂ ਦੀ ਜ਼ਬਾਨ ਵੀ ਕੱਟ ਦਿੱਤੀ ਔਰ ਇਸ ਤਰੀਕੇ ਨਾਲ ਉਹਨਾਂ ਨੂੰ ਟਾਰਚਰ ਕਰਕੇ ਅਗਲੇ ਦਿਨ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੋ ਭਾਈ ਅਨੋਖ ਸਿੰਘ ਬੱਬਰ ਸਾਡੇ ਅੱਜ ਦੇ ਸੰਘਰਸ਼ ਦੇ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਨੇ ਇਸ ਕਦਰ ਟਾਰਚਰ ਨੂੰ ਸਹਿੰਦਿਆਂ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ। ਇਸੇ ਤਰ੍ਹਾਂ ਇੱਕ ਹੋਰ ਸਾਡਾ ਯੋਧਾ ਜਿਨ੍ਹਾਂ ਦੇ ਪਰਿਵਾਰ ਦੇ ਬਹੁਤ ਸਾਰੇ ਜੀ, 8 ਜਾਂ 9 ਜੀ, ਉਹ ਵੀ ਸੁਮੇਧ ਸੈਣੀ ਨੇ ਜਿਹੜਾ ਅੱਜ DGP ਪੁਲਿਸ ਹੈ ਔਰ ਉਸ ਇੱਕ ਪੂਲੇ ਨਿਹੰਗ ਤੋਂ ਪੂਲੇ ਦੇ ਨੂੰ ਜਿਹਨੂੰ ਬਾਅਦ ਦੇ ਵਿੱਚ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ, ਉਹਨਾਂ ਦੇ ਸਾਰੇ ਪਰਿਵਾਰ ਦਾ ਕਤਲ ਕੀਤਾ ਇਹਨਾਂ ਨੇ ਔਰ ਜਿਨ੍ਹਾਂ ਦਾ ਕਤਲ ਕੀਤਾ ਉਹਨਾਂ ਦੇ ਵਿੱਚ ਮਾਰ ਕੇ ਉਹਨਾਂ ਨੂੰ ਘਰ 'ਚ ਅੱਗ ਲਾ ਦਿੱਤੀ ਘਰ ਨੂੰ। ਉਹਨਾਂ 'ਚ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਦਾਦੀ
80 ਸਾਲ ਦੀ ਉਮਰ ਦੀ, ਉਹਨਾਂ ਦੀ ਚਾਚੀ 40 ਸਾਲ ਦੀ ਉਮਰ ਦੀ, ਉਹਨਾਂ ਦੀ ਕਜ਼ਨ ਸਿਸਟਰ 13 ਸਾਲ ਦੀ ਉਮਰ ਦੀ, ਤੇ ਉਹਨਾਂ ਦਾ ਭਤੀਜਾ 5 ਸਾਲ ਦਾ, ਇਹ ਸਾਰੇ ਹੀ ਮਾਰ ਦਿੱਤੇ। ਔਰ 5 ਦਿਨ ਬਾਅਦ ਜਿਹੜਾ ਫਿਰ ਭਾਈ ਜਟਾਣਾ ਨੂੰ ਵੀ ਲੱਭ ਕੇ ਉਹਨਾਂ ਨੇ ਸ਼ਹੀਦ ਕਰ ਦਿੱਤਾ। ਇਹ ਵਾਕਿਆ ਵੀ ਅੱਜ ਦੇ ਦਿਨ ਹੋਇਆ। ਔਰ ਬੇਸ਼ੱਕ ਅੱਜ ਅਸੀਂ 30 ਅਗਸਤ ਨੂੰ ਗੱਲ ਕਰ ਰਹੇ ਹਾਂ, 31 ਅਗਸਤ ਵੀਕਐਂਡ ਹੈ, ਸਾਡਾ ਸ਼ੋਅ ਨਹੀਂ ਹੋਏਗਾ, ਪਰ 31 ਅਗਸਤ ਦਾ ਦਿਨ ਸਾਡੇ ਇਤਿਹਾਸ 'ਚ ਬੜੀ ਯੂਨੀਕ ਥਾਂ ਰੱਖਦਾ ਹੈ ਕਿ ਸ਼ਹੀਦ ਭਾਈ ਦਿਲਾਵਰ ਸਿੰਘ, ਜਿਨ੍ਹਾਂ ਨੇ ਬੇਅੰਤ ਸਿੰਘ ਜਿਹੜਾ ਚੀਫ ਮਿਨਿਸਟਰ ਸੀ ਉਸ ਵੇਲੇ ਦਾ, ਉਹਨੂੰ ਸਜ਼ਾ ਯਾਫਤਾ ਕੀਤਾ, ਕਿਉਂਕਿ ਇਹ ਜਿਹੜੇ ਵਾਕਿਆ ਸੀ ਦੋਨੋਂ ਹੀ ਅੱਜ ਦੇ ਦਿਨ ਨਾਲ ਜੁੜੇ ਸੁਣਾਏ ਨੇ। ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਅਨੋਖ ਸਿੰਘ ਬੱਬਰ, ਇਹ ਉਹਦੇ ਪੀਰੀਅਡ 'ਚ ਹੀ ਹੋਏ। ਬੇਅੰਤ ਸਿੰਘ ਔਰ KP ਗਿੱਲ ਨੇ, ਸੁਮੇਧ ਸੈਣੀ, ਇਜ਼ਹਾਰ ਆਲਮ ਵਰਗੇ ਕਿੰਨੇ ਦੁਸ਼ਟ ਛੱਡੇ ਜਿਨ੍ਹਾਂ ਨੇ ਕਿ ਟੌਰਚਰ ਕਰ ਕਰਕੇ ਨੌਜਵਾਨਾਂ ਨੂੰ ਮਾਰਿਆ। ਸੋ ਅਸੀਂ ਸਮਝਦੇ ਹਾਂ ਵੀ ਜੇ ਭਾਈ ਦਿਲਾਵਰ ਸਿੰਘ ਆਪਣੀ ਜਾਨ ਤੇ ਖੇਡ ਕੇ ਬੇਅੰਤ ਸਿੰਘ ਨੂੰ ਸਜ਼ਾ ਯਾਫਤਾ ਨਾ ਕਰਦੇ ਤੇ ਪਤਾ ਨਹੀਂ ਕਿੰਨੇ ਹੋਰ ਬੇਗੁਨਾਹ ਹਜ਼ਾਰਾਂ ਨੌਜਵਾਨ ਔਰ ਹਜ਼ਾਰਾਂ ਕੰਜਕਾਂ ਦੀ ਜਿਹੜੀ ਹੈ ਉਹ ਬੇਪੱਤੀ ਹੋਣੀ ਸੀ। ਜੋ ਕੁਝ KP ਗਿੱਲ ਔਰ ਬੇਅੰਤ ਸਿੰਘ ਦੀ ਨੇ ਮਿਲ ਕੇ ਕੀਤਾ 3 ਸਾਲਾਂ ਦੇ ਵਿੱਚ, ਇੱਕ ਅੰਦਾਜ਼ੇ ਮੁਤਾਬਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਇਹਨਾਂ ਨੇ ਇਸ 2-3 ਸਾਲ ਦੇ ਪੀਰੀਅਡ ਦੇ ਵਿੱਚ ਮਾਰੇ। ਸੋ ਅੱਜ ਅਸੀਂ ਜਿੱਥੇ ਭਾਈ ਦਿਲਾਵਰ ਸਿੰਘ ਨੂੰ ਆਪਣੀ ਅਕੀਦਤ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਭਾਈ ਅਨੋਖ ਸਿੰਘ ਬੱਬਰ ਨੂੰ, ਭਾਈ ਬਲਵਿੰਦਰ ਸਿੰਘ ਜਟਾਣਾ ਨੂੰ, ਔਰ ਉਹਨਾਂ तमाम ਗੁਰੂ ਕੇ ਲਾਡਲੇ ਉਹਨਾਂ ਬਹਾਦਰ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ ਔਰ ਕੇਸਰੀ ਝੰਡਾ ਉਸ ਧਰਤੀ ਤੇ ਝੂਲਦਾ ਦੇਖਣ ਦੇ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ। ਜੀ ਡਾਕਟਰ ਸਾਹਿਬ, ਵਰਲਡ ਹਿਸਟਰੀ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ। ਵੀਅਰਸ ਤੁਸੀਂ ਕਿਤੇ ਨਾ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।